ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਮੁਜ਼ਾਕਰਾਤ ਜਿਹੜੇ ਹੋਣ ਜਾ ਰਹੇ ਨੇ, ਕੀ ਲੱਗ ਰਿਹਾ ਇਹਨਾਂ ਮੁਜ਼ਾਕਰਾਤ ਦੀ ਤਰਜੀਹ ਕੀ ਹੋਏਗੀ? ਜੰਗਬੰਦੀ ਹੋਏਗੀ, ਮੁਆਹਦਾ ਹੋਏਗਾ? ਸਭ ਤੋਂ ਪਹਿਲੇ ਕੋਈ ਚੀਜ਼ ਅਗਰ ਪ੍ਰਾਇਰਟੀ ਤੇ ਹੋਏਗੀ, ਕਿਉਂਕਿ ਜੰਗਬੰਦੀ ਦਾ ਟਾਈਮ ਵੀ ਖਤਮ ਹੋ ਰਿਹਾ, ਤੇ ਪ੍ਰਾਇਰਟੀ ਕੀ ਹੋਣੀ ਚਾਹੀਦੀ ਸਰ? ਬਹੁਤ ਸ਼ੁਕਰੀਆ ਜੀ, ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਸੱਦਿਆ। ਤੇ ਉਹ ਸੱਚੀ ਗੱਲ ਹੈ ਕਿ ਮੈਂ ਜਦੋਂ ਦੇ ਜੰਗ ਸ਼ੁਰੂ ਹੋਈ ਹੈ ਸਾਰਾ ਦਿਨ ਅਸੀਂ ਬੈਠੇ ਰਹਿੰਦੇ ਆ ਆਪਣਾ ਮੁxtਲਿਫ ਚੈਨਲਸ ਤੇ ਉੱਥੇ ਅੰਗਰੇਜ਼ੀ ਤੇ ਉਰਦੂ ਬੋਲ ਕੇ ਵਿੱਚ ਪੰਜਾਬੀ ਦੇ ਵਿੱਚ ਗੱਲ ਕਰਦੇ ਆ, ਬੜਾ ਸੋਹਣਾ ਤੇ ਚੰਗਾ ਲੱਗ ਰਿਹਾ। ਤੇ ਕਿਉਂਕਿ ਜ਼ਾਹਿਰ ਹੈ ਸਾਡੀ ਮਾਂ ਬੋਲੀ ਹੈ। ਤੇ ਮੈਂ ਅਰਜ਼ ਕਰਾਂ ਜੀ ਕਿ ਇਹ ਹੁਣੇ ਥੋੜੀ ਦੇਰ ਪਹਿਲੇ ਵਾਈਟ ਹਾਊਸ ਨੇ ਇੱਕ ਪੈਗਾਮ ਟਵੀਟ ਕੀਤਾ ਤੇ ਉਹਨਾਂ ਆਖਿਆ ਕਿ ਜੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਇਹ ਜਿਹੜੀ ਅਸੀਂ ਡੀਲ ਕਰਨ ਜਾ ਰਹੇ ਹਾਂ ਇਹ ਸਿਰਫ ਅਮਰੀਕਾ ਦੀ ਈਰਾਨ ਨਾਲ ਡੀਲ ਨਹੀਂ ਹੋਏਗੀ, ਬਲਕਿ ਇਹਦੇ ਵਿੱਚ ਇੱਕ ਗ੍ਰੇਟ ਔਰ ਗ੍ਰੈਂਡ ਡੀਲ ਹੋਏਗੀ। ਯਾਨੀ ਉਹਨੂੰ ਬੜਾ ਉਹਨਾਂ ਨੇ ਕੰਮ ਵੱਡਾ ਕਰਕੇ ਬਿਆਨ ਕੀਤਾ ਹੈ। ਔਰ ਉਹਨਾਂ ਨੇ ਇੰਡੀਆ ਦਿੱਤਾ ਹੈ ਕਿ ਅਸੀਂ ਇਹਦੇ ਵਿੱਚ ਨਾ ਸਿਰਫ ਹੈ ਕਿ ਇਜ਼ਰਾਈਲ ਦੇ ਮੁਫਾਦ ਦਾ ਵੀ ਤਹਫੁਜ਼ ਕਰਾਂਗੇ, ਮਸ਼ਰਕ ਵਸਤਾ ਦੇ ਦੂਸਰੇ ਦੋਸਤਾਂ ਦੇ ਮੁਫਾਦ ਦਾ ਵੀ ਤਹਫੁਜ਼ ਕਰਾਂਗੇ, ਬਲਕਿ ਅਸੀਂ ਆਪਣੇ ਯੂਰਪੀਅਨ ਔਰ ਨੈਟੋ ਦੇ ਜਿਹੜੇ ਮਮਾਲਿਕ ਨੇ ਉਹਨਾਂ ਦੇ ਵਾਸਤੇ ਵੀ ਅਸੀਂ ਇਹ ਖੈਰ ਸਗਾਲੀ ਦਾ ਕੰਮ ਕਰ ਰਹੇ ਹਾਂ। ਤੇ ਇਹਦੇ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਜੋ ਜੰਗ ਕਰਕੇ ਜਿਹੜੀ ਚੀਜ਼ ਉਹ ਹਾਸਲ ਨਹੀਂ ਕਰ ਸਕੇ, ਹੁਣ ਉਹ ਚਾਹੁੰਦੇ ਨੇ ਕਿ ਉਹ ਮੁਜ਼ਾਕਰਾਤ ਦੀ ਮੇਜ਼ ਤੇ ਉਹ ਚੀਜ਼ ਉਹਨਾਂ ਨੂੰ ਮਿਲ ਜਾਏ। ਲੇਕਿਨ ਇਹ ਮੁਮਕਿਨ ਨਹੀਂ ਹੈ, ਕਿਉਂਕਿ ਈਰਾਨ ਨੇ ਇਹ ਜੰਗ ਜਿਹੜੀ ਹੈ ਉਹ ਜਿੱਤੀ ਹੋਈ ਹੈ। ਤੇ ਈਰਾਨ ਜਿਹੜੀ ਚੀਜ਼ ਮੈਦਾਨੇ ਜੰਗ ਜਿੱਤ ਕੇ ਆਇਆ ਹੈ ਉਹ ਮੁਜ਼ਾਕਰਾਤ ਦੀ ਮੇਜ਼ ਤੇ ਉਹ ਨਹੀਂ ਹਾਰੇਗਾ ਨਾ। ਔਰ ਖਾਸ ਤੌਰ ਤੇ ਤੁਸੀਂ ਇਹ ਵੇਖੋ ਕਿ ਈਰਾਨੀ ਸਾਈਡ ਦੇ ਲੋਕ ਜਿਹੜੇ ਨੇ ਨਾ ਉਹ ਬੜੇ ਪੜ੍ਹੇ ਲਿਖੇ ਨੇ। ਇਹ ਜਿਹੜੇ ਹੁਣੇ ਪਿੱਛੇ ਪਹਿਲਾ ਜਿਹੜਾ ਦੌਰ ਹੋਇਆ ਉਹਦੇ ਵਿੱਚ ਜਿਹੜੇ ਇਹ ਉਹਨਾਂ ਦੇ ਸਾਰੇ ਲੀਡਰ ਆਏ ਸਨ, ਉਹ ਸਾਰੇ ਹੀ ਜਿਹੜੇ ਨੇ ਉਹ PhD ਹਨ। ਉਹਨਾਂ ਦੇ ਵਿੱਚ ਕੋਈ ਯੇਲ ਦਾ ਪੜ੍ਹਿਆ ਤੇ ਕੋਈ ਹਾਰਵਰਡ ਦਾ ਪੜ੍ਹਿਆ ਹੋਇਆ, ਜਦ ਕਿ ਅਮਰੀਕਨ ਸਾਈਡ ਤੋਂ ਵੇਖੋ ਤੇ ਉਹ ਸਾਰੇ ਜਿਹੜੇ ਨਾ ਉਹ ਉਹਨਾਂ ਦੀ ਕੋਈ ਬੈਕਗ੍ਰਾਉਂਡ ਨਹੀਂ, ਉਹ ਸਾਰੇ ਜਾਂ ਬਿਜ਼ਨਸਮੈਨ ਨੇ ਤੇ ਜਾਂ ਉਹ ਜ਼ਾਤੀ ਪ੍ਰੈਜ਼ੀਡੈਂਟ ਟਰੰਪ ਦੇ ਉਹ ਜਿਹੜੇ ਨਾ ਇਤਮਾਦ ਵਾਲੇ ਸਾਥੀ ਨੇ। ਤੇ ਇਹ ਬੜਾ ਜਿਹੜਾ ਨਾ ਆਪਸ ਵਿੱਚ ਤਜ਼ਾਦ ਹੈ ਦੋਨਾਂ ਦੇ ਕੁਆਲੀਫਿਕੇਸ਼ਨ ਦਾ। ਇਸ ਵਾਸਤੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਬੜੀ ਕੋਸ਼ਿਸ਼ ਕਰ ਰਹੇ ਹਨ ਕਿ ਆਪਣੇ ਜਿਹੜੇ ਉਹਨਾਂ ਦੇ ਵੋਟ ਬੈਂਕ ਹੈ, ਉਹਨਾਂ ਦੀ ਜਿਹੜੀ ਅੰਦਰੂਨੀ ਸਿਆਸਤ ਹੈ ਉਹਨੂੰ ਬਚਾਉਣ ਵਾਸਤੇ ਉਹ ਮੀਡੀਆ ਮੈਨੇਜਮੈਂਟ ਬੜੀ ਅੱਛੀ ਕਰ ਰਹੇ ਹਨ। ਸਰ, ਈਰਾਨੀਆਂ ਦੇ ਹਵਾਲੇ ਨਾਲ ਤੇ ਹੁਣ ਅਮਰੀਕਾ ਵੀ ਇਹ ਚੀਜ਼ ਤਸਲੀਮ ਕਰ ਰਿਹਾ ਕਿ ਉਹ ਬੜੇ ਟਫ ਨੈਗੋਸ਼ੀਏਟਰ ਨੇ। ਉਹਨਾਂ ਦੇ ਕੋਲ ਜਿਹੜਾ ਬਹੁਤ ਤਿਆਰੀ ਨਾਲ ਆਏ ਸਨ ਜਿਹੜੇ ਪਿਛਲੇ ਵੀ ਮੁਜ਼ਾਕਰਾਤ ਹੋ ਰਹੇ, ਤੇ ਕੀ ਵਜ੍ਹਾ ਹੈ ਈਰਾਨ ਦਾ ਜਿਹੜਾ ਇੱਕ ਸਖਤ ਮੌਕਫ ਹੈ ਜਾਂ ਈਰਾਨ ਇੱਕ ਆਪਣੇ ਮਾਮਲੇ ਤੇ ਜਿਹੜਾ ਹੈ ਉਹ ਬਿਲਕੁਲ ਡਟ ਗਿਆ ਹੈ? ਉਹਦੀ ਇਹੀ ਵਜ੍ਹਾ ਹੈ ਕਿ ਈਰਾਨ ਦਾ ਪਲੜਾ ਭਾਰੀ ਨਜ਼ਰ ਆ ਰਿਹਾ ਜੀ। ਤੁਸੀਂ ਵੇਖੋ ਕਿ ਅਮਰੀਕਾ ਔਰ ਇਜ਼ਰਾਈਲ ਕੋਲ ਦੁਨੀਆ ਦੀ ਬਿਹਤਰੀਨ ਫੌਜ, ਅਸਲਾਹ ਤੇ ਅਸਬਾਬ ਮੌਜੂਦ ਸਨ, ਲੇਕਿਨ ਉਹਦੇ ਬਾਵਜੂਦ ਅਗਰ ਉਹ ਜੰਗ ਨਹੀਂ ਜਿੱਤ ਸਕੇ, ਔਰ ਜਿਹੜੀ ਜੰਗ ਉਹ ਕਹਿੰਦੇ ਸਨ ਜੀ ਕਿ 72 ਘੰਟਿਆਂ ਦੀ ਗੱਲ ਹੈ ਜਾਂ ਹਫ਼ਤੇ ਦੀ ਗੱਲ ਹੈ, ਉਹ 6 ਹਫ਼ਤਿਆਂ ਬਾਅਦ ਵੀ ਜਿਹੜਾ ਨਾ ਉਹਦੇ ਵਿੱਚ ਉਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋਈ। ਤੇ ਹੁਣ ਅਗਰ ਉਹ ਜਿਹੜੇ ਮੁਜ਼ਾਕਰਾਤ ਨਹੀਂ ਕਰਦੇ ਔਰ ਕਿਸੇ ਅਮਨ ਮੁਆਹਦੇ ਵੱਲ ਨਹੀਂ ਜਾਂਦੇ ਤੇ ਉਹਨਾਂ ਦੇ ਕੋਲ ਹੋਰ ਕੀ ਬਚਿਆ ਉਹਨਾਂ ਕੋਲ? ਯਾਨੀ ਹੋਰ ਉਹ ਐਸਾ ਕੀ ਕਰ ਸਕਦੇ ਨੇ ਕਿ ਜਿਹਦੇ ਨਾਲ ਉਹ ਈਰਾਨ ਨੂੰ ਜਿਹੜਾ ਨਾ ਘੁਟਨੇ ਟੇਕਣ ਤੇ ਮਜਬੂਰ ਕਰਨ? ਜਦ ਕਿ ਈਰਾਨੀ ਸਾਈਡ ਜਿਹੜੀ ਹੈ ਉਹਨਾਂ ਨੇ ਬੇਸ਼ੁਮਾਰ ਕੁਰਬਾਨੀਆਂ ਦੇ ਕੇ, ਉਹਨਾਂ ਨੇ ਆਪਣੇ ਜਜ਼ਬਾ ਸ਼ਹਾਦਤ ਨਾਲ, ਉਹਨਾਂ ਨੇ ਆਪਣੀ ਤਿਆਰੀ ਨਾਲ, ਅੱਲਾ ਤੇ ਯਕੀਨ ਰੱਖਦੇ ਹੋਇਆ ਉਹ ਡਟ ਗਏ ਨੇ। ਤੇ ਜਦੋਂ ਤੁਹਾਨੂੰ ਪਤਾ ਹੈ ਕੋਈ ਸਾਈਡ ਡਟ ਜਾਏ ਨਾ ਜੀ, ਤੇ ਉਹਨੂੰ ਫਿਰ ਤੁਸੀਂ ਬੜਕਾ ਮਾਰ ਕੇ ਤੇ ਉਹਨੂੰ ਤੁਸੀਂ ਨਹੀਂ ਬਿਠਾ ਸਕਦੇ। ਤੇ ਇਹੋ ਹੀ ਹਾਲ ਜਿਹੜਾ ਇਸ ਜੰਗ ਦੇ ਵਿੱਚ ਹੋਇਆ ਈਰਾਨ ਔਰ ਬਾਕੀ ਸਾਰੀ ਦੁਨੀਆ ਦਾ। ਲੇਕਿਨ ਉਹਦੇ ਨਤੀਜੇ 'ਚ ਕੀ ਹੋਇਆ ਕਿ ਬਾਕੀ ਸਾਰੇ ਮੁਲਕ ਜਿਹੜੇ ਨੇ ਉਹ ਸਾਰੇ ਸਾਥ ਛੱਡ ਗਏ ਨੇ ਅਮਰੀਕਾ ਦਾ, ਉਹਨਾਂ ਦੇ ਯੂਰਪੀਅਨ ਦੋਸਤ ਤੇ ਨੈਟੋ ਦੇ ਜਿਹੜੇ ਉਹਨਾਂ ਦੇ ਅਲਾਈਜ਼ ਸਨ, ਔਰ ਈਵਨ ਮਿਡਲ ਈਸਟ ਦੇ ਜਿਹੜੇ ਉਹਨਾਂ ਦੇ ਨਾਲ ਰਲੇ ਹੋਏ ਮੁਸਲਮਾਨ ਮੁਲਕ ਸੀ, ਉਹ ਵੀ ਹੁਣ ਆਪਣੇ ਤਹਫੁਜ਼ ਲਈ, ਆਪਣੀ ਸਿਕਿਉਰਿਟੀ ਵਾਸਤੇ
ਉਹ ਵੀ ਦੂਜੇ ਪਾਸੇ ਵੇਖਣ ਰਹੇ ਨੇ। ਇਹਦਾ ਮਤਲਬ ਹੈ ਕਿ ਇਸ ਜੰਗ ਦੇ ਵਿੱਚ ਅਮਰੀਕਾ ਨੂੰ ਤੇ ਬੜਾ ਨੁਕਸਾਨ ਹੋਇਆ, ਸਿਰਫ ਆਪਣੀ ਇੱਜ਼ਤ ਦਾ ਹੀ ਨਹੀਂ ਬਲਕਿ ਉਹਨਾਂ ਦਾ ਮੁਆਸ਼ੀ ਜਿਹੜਾ ਨੁਕਸਾਨ ਹੋਇਆ, ਔਰ ਜਿਹੜਾ ਉਹ ਦੁਨੀਆ ਦੀ ਇਕੱਲੀ ਸੁਪਰ ਪਾਵਰ ਦਾ ਉਹਨਾਂ ਦਾ ਇੱਕ ਭਰਮ ਸੀ 1990 ਤੋਂ ਬਾਅਦ ਜਦੋਂ ਦਾ ਸੋਵੀਅਤ ਯੂਨੀਅਨ ਖਤਮ ਹੋਇਆ, ਉਹ ਹੁਣ ਪਹਿਲੇ ਤੇ ਆਹਿਸਤਾ ਆਹਿਸਤਾ ਘਟ ਰਿਹਾ ਸੀ, ਹੁਣ ਉਹ ਬੜੀ ਤੇਜ਼ੀ ਨਾਲ ਜਿਹੜਾ ਨਾ ਉਹ ਖਰਾਬ ਹੋ ਗਿਆ ਜੀ। ਸਰ ਰਾਈਟਰਸ ਦੀ ਵੀ ਅੱਜ ਦੀ ਰਿਪੋਰਟ ਹੈ, ਔਰ ਤੁਹਾਨੂੰ ਪਤਾ ਹੈ ਕਿ ਇਸਰਾਈਲ ਦੀ ਸੂਰਤ ਵਿੱਚ ਇੱਕ ਸਪੋਇਲਰ ਮੌਜੂਦ ਹੈ ਜਿਹੜਾ ਨਹੀਂ ਚਾਹੁੰਦਾ ਕਿ ਜੰਗ ਬੰਦੀ ਹੋਵੇ, ਤੇ ਅਗਰ ਕੋਈ ਮੁਆਹਦਾ ਹੁੰਦਾ ਹੈ ਜਾਂ ਅਗਰ ਕੋਈ ਗੱਲਬਾਤ ਅੱਗੇ ਵੱਧਦੀ ਹੈ ਤੇ ਕੀ ਲੱਗ ਰਿਹਾ ਫਿਰ ਇਸ ਮਾਮਲੇ ਸਾਰੇ ਨੂੰ ਇਸਰਾਈਲ ਦੀ ਮੌਜੂਦਗੀ ਸਪੈਸ਼ਲੀ ਕਿਸ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਕਿ ਜੰਗ ਬੰਦੀ ਵੀ ਬਰਕਰਾਰ ਰਹੇ ਔਰ ਜਿਹੜਾ ਮੁਆਹਦਾ ਹੋਵੇ ਉਹਦੇ ਉੱਤੇ ਅਮਲ ਦਰਾਮਦ ਵੀ ਯਕੀਨੀ ਹੋ ਜਾਵੇ? ਦੇਖੋ ਜੀ, ਇਹ ਤੁਹਾਡਾ ਪੁਆਇੰਟ ਜਿਹੜਾ ਨਾ ਇਹ ਬੜਾ ਬਿਲਕੁਲ ਬੜਾ ਮੁਨਾਸਿਬ ਹੈ ਔਰ ਬੜਾ ਤੁਸੀਂ ਸਹੀ ਪਾਸੇ ਇਸ਼ਾਰਾ ਕੀਤਾ ਹੈ। ਇਹ ਜਿਹੜਾ ਮੁਆਹਦਾ ਹੋਏਗਾ ਇਨਸ਼ਾਅੱਲਾ ਉਮੀਦ ਹੈ ਕਿ ਹੋ ਜਾਏਗਾ, ਉਹ ਮੁਸ਼ਕਿਲ ਨਹੀਂ ਹੋ ਸਕਦਾ। ਅਸੀਂ ਉਹਦੇ ਤੋਂ ਸਭ ਤੋਂ ਜ਼ਿਆਦਾ ਜਿਹੜੀ ਇਹ ਉਮੀਦ ਕਰ ਸਕਨੇ ਆ ਕਿ ਉਹ ਜਿਹੜੀ ਨਾ ਸਾਰੀ ਦੁਨੀਆ ਦੀ ਜਿਹੜੇ ਹਾਲਾਤ ਨੇ ਔਰ ਪਿਛਲੇ ਹਿਸਟਰੀ ਹੈ ਇਹਨਾਂ ਮੁਲਕਾਂ ਦੀ, ਉਹਦੇ ਮੁਤਾਬਿਕ ਅਸੀਂ ਇਹ ਕਹਿ ਸਕਨੇ ਆ ਕਿ ਅਗਰ ਉਹ ਇੱਕ ਦਰਮਿਆਨੀ ਮੁੱਦਤ ਤੱਕ ਕਾਮਯਾਬੀ ਨਾਲ ਚੱਲਦਾ ਰਵੇ ਤੇ ਉਹ ਵੀ ਬੜੀ ਅੱਛੀ ਕਾਮਯਾਬੀ ਹੈ। ਵਜ੍ਹਾ ਉਹਦੀ ਇਹ ਹੈ ਕਿ ਇਸ ਜੰਗ ਦਾ ਜਿਹੜਾ ਇਹਨੂੰ ਸ਼ੁਰੂ ਕਰਨ ਵਾਲਾ, ਇਹਨੂੰ ਇਹਦੇ ਦੇ ਪਿੱਛੇ ਉਹ ਜਿਹੜਾ ਇਹਨੂੰ ਬਿਲਕੁਲ ਜਿਹੜਾ ਨਾ ਇਹਦਾ ਆਗਾਜ਼ ਕਰਨ ਵਾਲਾ, ਜਿਹਨੂੰ ਅਸੀਂ ਆਪਣੀ ਜ਼ੁਬਾਨ ਵਿੱਚ ਕਹਿੰਦੇ ਤੀਲੀ ਲਾਉਣ ਵਾਲਾ, ਉਹ ਮੁਲਕ ਜਿਹੜਾ ਉਹ ਤੇ ਇਜ਼ਰਾਈਲ ਹੈ। ਔਰ ਇਜ਼ਰਾਈਲ ਮੁਜ਼ਾਕਰਾਤ ਵਿੱਚ ਖੁਦ ਬੈਠਾ ਨਹੀਂ ਹੋਇਆ, ਉਹਦੇ ਵੱਲੋਂ ਉਹਦੀ ਨੁਮਾਇੰਦਗੀ ਜਿਹੜੀ ਹੈ ਉਹ ਅਮਰੀਕਾ ਪਿਆ ਕਰਦਾ। ਤੇ ਅਮਰੀਕਾ ਕੋਲ ਕੋਈ ਐਸਾ ਜਿਹੜਾ ਨਾ ਮਜ਼ਬੂਤ ਜਾਂ ਕਾਬਲੇ ਇਤਮਾਦ ਉਹਨਾਂ ਦੇ ਕੋਲ ਕੋਈ ਐਸਾ ਨਹੀਂ ਹੈ ਉਹਨਾਂ ਦਾ ਦਰਜਾ ਕਿ ਉਹ ਇਹ ਕਹਿ ਸਕਣ ਕਿ ਜੀ ਉਹ ਇਜ਼ਰਾਈਲ ਨੂੰ ਜਿਹੜਾ ਉਹ ਹਰ ਵਕਤ ਕਾਬੂ ਰੱਖਣਗੇ। ਤੁਸੀਂ ਵੇਖੋ ਕਿ ਪਹਿਲੇ ਕਿਸੇ ਜ਼ਮਾਨੇ ਵਿੱਚ ਆਖਿਆ ਜਾਂਦਾ ਸੀ ਕਿ ਇਜ਼ਰਾਈਲ ਜਿਹੜਾ ਉਹ ਅਮਰੀਕਾ ਦੀ ਇੱਕ ਰਿਆਸਤ ਹੈ, ਲੇਕਿਨ ਫਿਰ ਹਾਲਾਤ ਐਸੇ ਬਦਲ ਗਏ ਨੇ ਕਿ ਹੁਣ ਲੋਕੀ ਇਹ ਕਹਿੰਦੇ ਨੇ ਕਿ ਵਾਈਟ ਹਾਊਸ ਜਿਹੜਾ ਉਹ ਇਜ਼ਰਾਈਲ ਦੀ ਇੱਕ ਛੋਟੀ ਜਿਹੀ ਜਿਹੜਾ ਨਾ ਕਾਉਂਟੀ ਹੈ ਜਾਂ ਰਿਆਸਤ ਹੈ। ਤੇ ਇਹਨਾਂ ਦੇ ਆਪਸੀ ਤਾਲੁਕਾਤ ਇਹੋ ਜਿਹੇ ਨੇ ਕਿ ਇਜ਼ਰਾਈਲ ਦੇ ਜਿਹੜੇ ਸਪਾਂਸਰ ਨੇ ਉਹਦੇ ਉਹ ਜਿਹੜੀ ਸਹਿਯੂਨੀ ਲਾਬੀ ਹੈ ਉਹਦਾ ਦਾ ਬੜਾ ਇਨਫਲੂਐਂਸ ਹੈ ਅਮਰੀਕਾ ਦੇ ਵਿੱਚ। ਉਹ ਅਮਰੀਕਾ ਦੀ ਸਿਆਸਤ ਨੂੰ ਕੰਟਰੋਲ ਕਰਦੇ ਨੇ, ਉਹਨਾਂ ਦੀ ਮਈਸ਼ਤ ਨੂੰ ਕੰਟਰੋਲ ਕਰਦੇ ਨੇ, ਉਹਨਾਂ ਦੇ ਜ਼ਰਾਏ ਅਬਲਾਗ ਨੂੰ ਕੰਟਰੋਲ ਕਰਦੇ ਨੇ। ਭਾਵੇਂ ਉਹਨਾਂ ਦੀ ਦੁਨੀਆ ਦੀ ਤਾਦਾਦ ਘੱਟ ਹੈ, ਭਾਵੇਂ ਉਹਨਾਂ ਦੀ ਅਮਰੀਕਾ ਦੇ ਵਿੱਚ ਵੀ ਤਾਦਾਦ ਘੱਟ ਹੈ, ਕਿਉਂਕਿ ਸਾਰੇ ਜਿਹੜੇ ਯਹੂਦੀ ਨੇ ਉਹ ਸਹਿਯੂਨੀ ਨਹੀਂ ਹੈ। ਬਹੁਤ ਸਾਰੇ ਯਹੂਦੀ ਜਿਹੜੇ ਨੇ ਉਹਨਾਂ ਨੇ ਬਰਮਲਾ ਆਪਣੇ ਜਿਹੜਾ ਮੰਨਫੀ ਬਿਆਨ ਦਿੱਤੇ ਨੇ, ਸੜਕਾਂ ਤੇ ਨਿਕਲੇ ਨੇ ਅਮਰੀਕਾ ਔਰ ਇਜ਼ਰਾਈਲ ਦੇ ਖਿਲਾਫ। ਤੇ ਅਸੀਂ ਆਮ ਤੌਰ ਤੇ ਆਪਣੇ ਮੀਡੀਆ ਦੇ ਵਿੱਚ ਅਸੀਂ ਉਹ ਸਾਰੇ ਯਹੂਦੀਆਂ ਨੂੰ ਅਸੀਂ ਜਿਹੜਾ ਨਾ ਰਗੜ ਦਿੰਦੇ ਆ, ਜਦ ਕਿ ਇਹ ਯਹੂਦੀ ਵੀ ਸਾਡੇ ਵਾਂਗੂ ਜਿਹੜੇ ਨੇ ਨਾ ਇਹਲੇ ਕਿਤਾਬ ਨੇ, ਔਰ ਉਹ ਬਨੀ ਇਸਰਾਈਲ ਇੱਕ ਤੁਹਾਨੂੰ ਪਤਾ ਕੁਰਾਨ ਦੇ ਵਿੱਚ ਉਹਨਾਂ ਦਾ ਬੜਾ ਜ਼ਿਕਰ ਹੈ, ਔਰ ਉਹ ਤੇ ਆਪਣੇ ਬੁਰੇ ਅਮਾਲ ਦੀ ਵਜ੍ਹਾ ਨਾਲ ਉਹ ਜਿਹੜੇ ਨਾ ਅਜ਼ਾਬ ਦਾ ਸ਼ਿਕਾਰ ਹੋਏ। ਅਦਰਵਾਈਜ਼ ਉਹਨਾਂ ਨੂੰ ਤੁਸੀਂ ਵੇਖੋ ਤੇ ਉਹਨਾਂ ਦੇ ਵਿੱਚ ਵੀ ਬੜੇ ਅੱਛੇ ਲੋਕ ਹਨ, ਔਰ ਲੇਕਿਨ ਉਹਨਾਂ ਦੇ ਉੱਤੇ ਗਲਬਾ ਹੈ ਸਹਿਯੂਨੀਆਂ ਦਾ। ਉਹ ਜਿਹੜੇ ਲੋਕ ਨੇ ਉਹ ਤਬਾਹ ਕਰਦੇ ਨੇ ਦੁਨੀਆ ਦੇ ਅਮਨ ਨੂੰ, ਔਰ ਉਹਨਾਂ ਨੇ ਦੇਖੋ ਅਖੀਰ ਉਹਨਾਂ ਨੇ ਉਹ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਨਕਸ਼ਾ ਉਹ ਦਿਖਾਏ ਫਿਰਦੇ ਨੇ, ਉਹ ਉਹਨਾਂ ਨੇ ਉਹਦੇ ਤੇ ਅਮਲ ਕਰਨਾ ਹੈ। ਇਸ ਵਾਸਤੇ ਇਹ ਕਹਿਣਾ ਜਿਹੜਾ ਤੁਸੀਂ ਜਿਹੜਾ ਪੁਆਇੰਟ ਦਿੱਤਾ ਮੈਂ ਉਹਦੇ 'ਚ ਅਸੀਂ ਹੱਕ ਬਜਾਨਬ ਹੋਵਾਂਗੇ ਕਿ ਅਗਰ ਅਸੀਂ ਇਹ ਆਖੀਏ ਕਿ ਉਹ ਕਿਸੇ ਨਾ ਕਿਸੇ ਵਕਤ ਦੇ ਵਿੱਚ ਉਹ ਦੁਬਾਰਾ ਇਹ ਚੀਜ਼ ਜਿਹੜੀ ਹੈ ਉਹ ਇੰਤਸ਼ਾਰ ਵੱਲ ਜਾਏਗੀ, ਕਿਉਂਕਿ ਇਜ਼ਰਾਈਲ ਨੇ ਔਰ ਇਜ਼ਰਾਈਲ ਦੀ ਜਿਹੜੀ ਉਹਨਾਂ ਦੇ ਸਹੂਨੀ ਜਿਹੜੇ ਅਲਾਕਾਰ ਨੇ ਉਹਨਾਂ ਨੂੰ ਇਹ ਚੀਜ਼ ਤੋਂ ਹਜ਼ਮ ਤੇ ਨਹੀਂ ਹੋਣੀ ਨਾ ਕਿ ਇਸ ਖਿੱਤੇ 'ਚ ਅਮਨ ਹੋਵੇ। ਤੇ ਈਰਾਨ ਉਹਨਾਂ ਦੇ ਹਿਸਾਬ ਨਾਲ ਇਸ ਖਿੱਤੇ ਦੇ ਵਿੱਚ ਈਰਾਨ ਔਰ ਈਰਾਨ ਦੇ ਪਰਵਰਦਾ ਜਿਹੜੇ ਮੁਜਾਹਿਦੀਨ ਨੇ, ਜਿਹੜੇ ਹਮਾਸ ਦੀ ਸੂਰਤ ਵਿੱਚ ਜਾਂ ਹਿਜ਼ਬੁੱਲਾ ਦੀ ਸੂਰਤ ਦੇ ਵਿੱਚ ਹਰ ਵਕਤ ਇਜ਼ਰਾਈਲ ਨੂੰ ਜਿਹੜਾ ਨਾ ਉਹ ਚੁਭਦੇ ਨੇ, ਉਹ ਜਿਹੜੇ ਨੇ ਉਹਨਾਂ ਨੂੰ ਕਦੀ ਵੀ ਇਜ਼ਰਾਈਲ ਖੁੱਲੇ ਦਿਲ ਨਾਲ ਬਰਦਾਸ਼ਤ ਨਹੀਂ ਕਰੇਗਾ। ਲੇਕਿਨ ਕੁਝ ਅਰਸੇ ਵਾਸਤੇ
ਕੁਝ ਮਹੀਨਿਆਂ ਵਾਸਤੇ, ਕੁਝ ਸਾਲਾਂ ਵਾਸਤੇ ਉਹ ਚਾਹਣਗੇ ਕਿ ਸ਼ਾਇਦ ਅਮਨ ਹੋ ਜਾਏ, ਕਿਉਂਕਿ ਉਹਨਾਂ ਦਾ ਆਪਣਾ ਬੜਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਵੀ ਤੇ ਆਪਣੇ ਆਪ ਨੂੰ ਦੁਬਾਰਾ ਤਿਆਰ ਕਰਨਾ ਹੈ ਨਾ। ਠੀਕ ਹੈ। ਤੁਸੀਂ ਇਹ ਵੇਖੋ ਕਿ ਜਦੋਂ ਦਾ ਇਜ਼ਰਾਈਲ ਬਣਿਆ ਉਹਨੇ 3 ਜੰਗਾਂ ਲੜੀਆਂ ਤੇ ਉਹਦੇ ਚੋਂ 2 ਵੱਡੀਆਂ ਜੰਗਾਂ ਸਨ 67 ਤੇ 73 ਦੇ ਵਿੱਚ। ਉਹਨਾਂ ਦੇ ਵਿੱਚ ਵੀ ਕਦੀ ਇਜ਼ਰਾਈਲ ਦੇ ਆਪਣੇ ਮੁਲਕ ਦੇ ਉੱਤੇ, ਉਹਨਾਂ ਦੇ ਆਵਾਮ ਦੇ ਉੱਤੇ ਉਹਦਾ ਕਦੀ ਅਸਰ ਨਹੀਂ ਸੀ ਆਇਆ। ਉਹਨਾਂ ਦੀ ਆਪਣੀ ਜ਼ਿੰਦਗੀ ਜਿਹੜੀ ਸੀ ਉਹ ਰੋਜ਼ਮਰਾ ਦੇ ਮਾਮੂਲ ਦੇ ਮੁਤਾਬਿਕ ਚੱਲਦੀ ਸੀ। ਲੇਕਿਨ ਇਹ ਪਹਿਲੀ ਜੰਗ ਹੋਈ ਹੈ ਜਿਹਦੇ ਵਿੱਚ ਉਹਨਾਂ ਦਾ ਹਰ ਬੰਦਾ ਜਿਹੜਾ ਉਹ ਜ਼ਮੀਨ ਦੇ ਥੱਲੇ ਜਿਹੜਾ ਨਾ ਉਹ ਆਪਣੇ ਪਨਾਹਗਾਹਾਂ ਦੇ ਵਿੱਚ ਛੁਪਿਆ ਬੈਠਾ ਹੈ। ਤੇ ਉਹਨਾਂ ਦੇ ਜ਼ਮੀਨ ਦੇ ਉੱਤੇ ਜਿਹੜੇ ਉਹਨਾਂ ਦੇ ਅਸਾਸੇ ਸਨ ਉਹਨਾਂ ਦੇ ਉੱਤੇ ਦਿਨ ਰਾਤ ਮਿਜ਼ਾਈਲ ਡਿੱਗਦੇ ਰਹੇ, ਡਰੋਨ ਡਿੱਗਦੇ ਰਹੇ, ਤੇ ਇਸ ਵਾਸਤੇ ਉਹਨਾਂ ਦੇ ਉੱਤੇ ਵੀ ਬੜਾ ਅਸਰ ਹੋਇਆ। ਤੇ ਉਹਨਾਂ ਨੂੰ ਵੀ ਜ਼ਰੂਰਤ ਹੈ ਕਿ ਉਹਨਾਂ ਨੂੰ ਵੀ ਕੋਈ ਥੋੜਾ ਜਿਹਾ ਸੁੱਖ ਦਾ ਸਾਹ ਆਵੇ, ਉਹ ਵੀ ਕੁਝ ਸਾਲ ਜਿਹੜਾ ਉਹ ਆਪਣੇ ਆਪ ਨੂੰ ਦੁਬਾਰਾ ਤਿਆਰ ਕਰਨ। ਲੇਕਿਨ ਅਗਰ ਈਰਾਨ ਨੂੰ ਕੁਝ ਸਾਲ ਮਿਲ ਜਾਂਦੇ ਨੇ ਆਪਣੇ ਆਪ ਨੂੰ ਜਿਹੜਾ ਨਾ ਆਪਣੀ ਮਾਇਸ਼ਤ ਨੂੰ ਠੀਕ ਕਰਨ ਦੇ, ਆਪਣੇ ਦੂਸਰੇ ਮੁਲਕਾਂ ਨਾਲ ਤਾਲੁਕਾਤ ਠੀਕ ਕਰਨ ਦੇ, ਆਪਣੇ ਸਿਕਿਉਰਿਟੀ ਦੇ ਮਾਮਲਾਤ ਬਿਹਤਰ ਕਰਨ ਦੇ, ਤੇ ਉਹ ਵੀ ਬਹੁਤ ਵੱਡੀ ਗੱਲ ਹੈ। ਮੇਰਾ ਖਿਆਲ ਹੈ ਉਹ ਜਿੰਨੀ ਉਹਨਾਂ ਨੇ ਮਿਹਨਤ ਕੀਤੀ ਹੈ, ਜਿੰਨੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਹੱਕ ਵਜਾਨਬ ਨੇ ਕਿ ਉਹ ਇਸ ਚੀਜ਼ ਨੂੰ ਜਿਹੜਾ ਨਾ ਹਾਸਲ ਕਰਨ।